ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਚਾਨਣ ਪਾਉਣੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ, ਜ਼ਰੂਰੀ ਤੌਰ ਤੇ ਚੇਤੇ ਕਰਾਈਏ ਕਿ ਇਹ ਸਾਡੇ ਜਿਹੜੇ YouTube ਚੈਨਲ ਨੇ, ਮੈਂ ਇਮਰਾਨ ਰਿਆਜ਼, ਸਾਬਰ ਸ਼ਾਕਰ, ਮੋਹਿਤ ਪੀਰਜ਼ਾਦਾ, ਇਹ ਸਾਰਿਆਂ ਸੱਜਣਾ ਦੇ ਜਿਹੜੇ YouTube ਚੈਨਲ ਨੇ ਅਗਲੇ ਹਫਤੇ ਡੇਢ ਹਫਤੇ ਦੇ ਵਿੱਚ ਗਵਰਨਮੈਂਟ ਆਫ ਪਾਕਿਸਤਾਨ 'ਚ ਇਹਨਾਂ ਨੂੰ ਬੰਦ ਕਰਨ ਲੱਗੀ ਹੈ। ਜਿਸ ਵੇਲੇ ਬੰਦ ਹੋ ਗਏ ਤੇ ਤੁਸੀਂ ਕੋਈ ਵੀ ਵੀਲੌਗ ਜਿਹੜਾ ਐਕਸੈਸ ਨਹੀਂ ਕਰ ਸਕੋਗੇ। ਇਸ ਵਾਸਤੇ ਇੱਕ ਤੇ ਸਾਡੇ WhatsApp ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਇਹ ਲਿੰਕ ਅਸੀਂ ਤੁਹਾਨੂੰ ਦੇਵਾਂਗੇ ਇਸ ਵੀਲੌਗ ਦੇ ਵਿੱਚ ਵੀ, ਔਰ ਇਹਦੇ ਆਖਰ ਤੇ ਡਿਸਕ੍ਰਿਪਸ਼ਨ 'ਚ ਵੀ ਪਿਆ ਹੁੰਦਾ, ਤੇ ਕਮੈਂਟ ਸੈਕਸ਼ਨ ਜਾਓਗੇ ਉੱਥੇ ਵੀ ਉੱਤੇ ਲਿੰਕ ਪਿਆ ਹੋਏਗਾ। ਇਹਦਾ ਫਾਇਦਾ ਹੋਏਗਾ ਕਿ ਹਰ ਚੀਜ਼ ਅਸੀਂ ਤੁਹਾਨੂੰ ਡਾਇਰੈਕਟ ਤੁਹਾਡੇ WhatsApp ਤੇ ਭੇਜ ਸਕਾਂਗੇ। ਲੇਕਿਨ ਘਬਰਾਉਣ ਦੀ ਲੋੜ ਕੋਈ ਨਹੀਂ। ਜਿਸ ਵੇਲੇ ਤੁਸੀਂ ਚੈਨਲ WhatsApp ਦੇ ਉੱਤੇ ਕੋਈ ਵੀ ਚੈਨਲ ਜੁਆਇਨ ਕਰਦੇ ਹੋ ਤਾਂ WhatsApp ਗਰੁੱਪ ਤਰ੍ਹਾਂ ਨਹੀਂ ਹੈ। ਮਤਲਬ ਗਰੁੱਪ ਦੇ ਵਿੱਚ ਤੇ ਹਰ ਬੰਦਾ ਦੂਜੇ ਨੂੰ ਵੇਖ ਸਕਦਾ ਹੈ ਨਾ ਵੀ ਇਸ ਗਰੁੱਪ 'ਚ ਕੌਣ ਕੌਣ ਹੈ। ਚੈਨਲ ਦੇ ਵਿੱਚ ਈਵਨ ਮੈਨੂੰ ਵੀ ਨਹੀਂ ਪਤਾ ਲੱਗਣਾ ਵੀ ਤੁਸੀਂ ਜੁਆਇਨ ਕੀਤਾ ਕਿ ਨਹੀਂ। ਸਿਰਫ WhatsApp ਵਾਲਿਆਂ ਦੇ ਕੋਲ ਉਹ ਡਾਟਾ ਹੁੰਦਾ ਜਿਹੜਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਸਾਡੇ ਚੌਧਰੀ ਨਿਜ਼ਾਮਦੀਨ ਨੂੰ ਵੀ ਨਹੀਂ ਪਤਾ ਹੁੰਦਾ ਕਿੰਨੇ ਕਿਹੜਾ ਚੈਨਲ ਜੁਆਇਨ ਕੀਤਾ ਹੈ। ਇਸ ਲਈ ਬੇਧੜਕ ਹੋ ਕੇ ਤੁਸੀਂ ਚੈਨਲ ਜੁਆਇਨ ਕਰੋ। ਕਿਸੇ ਬੰਦੇ ਨੂੰ ਨਹੀਂ ਪਤਾ ਹੋਏਗਾ ਕਿ ਤੁਸੀਂ ਇਮਰਾਨ ਰਿਆਜ਼ ਦਾ ਚੈਨਲ ਜੁਆਇਨ ਕੀਤਾ ਜਾਂ ਮੋਹਿਤ ਪੀਰਜ਼ਾਦਾ ਦਾ ਜਾਂ ਮੇਰਾ ਜਾਂ ਚੌਧਰੀ ਨਿਜ਼ਾਮਦੀਨ ਦਾ ਕਿਹੜਾ ਚੈਨਲ ਤੁਸੀਂ ਜੁਆਇਨ ਕੀਤਾ। ਉਹਦੇ ਨਾਲ ਇਹ ਕਿ ਸਾਡਾ ਤੁਹਾਡਾ ਡਾਇਰੈਕਟ ਰਾਬਤਾ ਹੋ ਜਾਏਗਾ, ਔਰ ਅਸੀਂ ਜਿਹੜੀ ਸ਼ੈ ਭੇਜਾਂਗੇ ਉਸ ਚੈਨਲ ਤੇ ਜਿੰਨੇ ਵੀ ਬੰਦੇ ਉਹਦੇ ਫਾਲੋਅਰ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹਨਾਂ ਨੂੰ ਲੱਭ ਜਾਏਗਾ। ਸਾਡੇ ਮੇਰਾ ਖਿਆਲ ਅਗਰ ਮੈਂ ਗਲਤ ਨਹੀਂ ਤੇ ਕੋਈ 34-35 ਹਜ਼ਾਰ ਸਾਡੇ ਜਿਹੜੇ ਨੇ ਇਹਦੇ ਤੇ ਆਲਰੇਡੀ ਸਾਡੇ ਇਸ WhatsApp ਗਰੁੱਪ ਦੇ ਉੱਤੇ ਲੋਕੀ ਜੁਆਇਨ ਕਰ ਚੁੱਕੇ ਨੇ। 34-35 ਹਜ਼ਾਰ, ਤੇ ਸਾਡਾ ਜਿਹੜਾ ਟਾਰਗੇਟ ਹੈ ਉਹ ਇਹੀ ਹੈ ਕਿ 50 ਹਜ਼ਾਰ ਨੂੰ ਛੇਤੀ ਕ੍ਰਾਸ ਕਰੀਏ, ਤਾਂ ਕਿ ਅਗਰ ਇਹ ਬਲੌਗ ਵੱਜੇ ਤੇ ਅਸੀਂ 50 ਹਜ਼ਾਰ ਬੰਦੇ ਨੂੰ ਤੇ ਡਾਇਰੈਕਟ ਵੱਜਿਆ ਕਰੀਏ ਨਾ ਲਿੰਕ ਦੇ ਨਾਲ ਕਿ ਜੀ ਇਹ ਡਾਕੂਮੈਂਟ ਹੈ, ਇਹ ਖਬਰ ਹੈ, ਇਹ ਇਨਫੋਰਮੇਸ਼ਨ ਹੈ, ਤਾਂ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਪਹੁੰਚ ਸਕੇ। ਤਾਂ ਇੱਕ ਤੇ ਛੇਤੀ ਨਾਲ ਇਸ ਸਾਡੇ ਚੈਨਲ ਨੂੰ ਜੁਆਇਨ ਕਰ ਲਓ। ਇਹ ਹੁਣ ਸਕਰੀਨ ਤੇ ਕੋਸ਼ਿਸ਼ ਕਰਾਂਗੇ ਇਸ ਵੇਲੇ ਤੁਹਾਡੇ ਲਈ ਲਿੰਕ ਵੀ ਰੱਖੀਏ ਕਿ ਉੱਤੇ ਕਲਿੱਕ ਕਰਕੇ ਤੇ ਤੁਸੀਂ ਜੁਆਇਨ ਕਰ ਲਓ। ਦੂਜਾ, ਜਿਸ ਵੇਲੇ ਇਹਨਾਂ ਨੇ ਇਹ ਬਲਾਕ ਕਰ ਦੇਣਾ ਤੇ ਤੁਹਾਨੂੰ VPN ਚਾਹੀਦਾ ਹੋਣਾ। ਫਿਰ ਕਈ ਦੋਸਤਾਂ ਨੂੰ ਪਤਾ ਨਹੀਂ ਕਿਹੜਾ VPN ਵਰਤਣਾ। ਅਸੀਂ ਇਹ VPN 4-5 ਕੱਢੇ ਨੇ ਜਿਨ੍ਹਾਂ ਤੇ ਨਾ ਤੁਹਾਡਾ ਕੋਈ ਕ੍ਰੈਡਿਟ ਕਾਰਡ ਚਾਹੀਦਾ, ਨਾ ਤੁਹਾਨੂੰ ਕੋਈ ਪੈਸੇ ਅਦਾ ਕਰਨੇ ਪੈਣਗੇ। ਇਹ ਫ੍ਰੀ ਆਫ ਕਾਸਟ ਤੁਸੀਂ ਇਹ VPN ਡਾਊਨਲੋਡ ਕਰ ਲਓ ਤੇ ਇਹਨੂੰ ਵਰਤਣਾ। ਫਿਰ ਜਦੋਂ ਸਾਡੇ ਚੈਨਲ ਅਗਰ ਬਲੌਕ ਹੋ ਗਏ ਤੇ ਇਹ ਵਰਤ ਕੇ ਤੁਸੀਂ ਇਸ ਵੇਲੇ ਵੀ, ਵੈਸੇ ਬਿਹਤਰ ਹੈ VPN ਲਾ ਕੇ ਤੁਸੀਂ ਅਗਰ ਵੀਲਾਗ ਵੇਖੋ ਤਾਂ ਤੁਹਾਡੇ ਵਾਸਤੇ ਇਸ ਲਈ ਬਿਹਤਰ ਹੈ ਕਿ ਉਹ ਵੀਲਾਗ ਰੁਕਦਾ ਨਹੀਂ, ਆਰਾਮ ਦੇ ਨਾਲ ਵੇਖ ਲੈਂਦੇ ਹੋ। ਤੇ ਬਿਹਤਰ ਹੈ VPN ਜਿਹੜਾ ਇੰਸਟਾਲ ਕਰ ਹੀ ਲਓ ਤੇ ਇਹਨੂੰ ਲਾ ਕੇ ਹੀ ਵੀਲਾਗ ਵੇਖਿਆ ਕਰੋ। ਹੁਣ ਆਉਂਦੇ ਜੀ ਪਹਿਲੀ ਖਬਰ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਅਸੀਂ ਮਿਡਲ ਈਸਟ ਤੋਂ, ਮਸ਼ਰਕੇ ਵਸਤਾ ਤੋਂ। ਤੇ ਉੱਥੋਂ ਖਬਰ ਇਹ ਹੈ ਵੀ ਮੇਰੀ ਨੱਚਦੀ ਦੇ ਖੁੱਲ੍ਹ ਗਏ ਵਾਲ, ਮਾਹੀ ਮੇਰੀ ਗੁੱਤ ਕਰਦੇ। ਇਹ ਗਾਣਾ ਤਾਂ ਤੁਸੀਂ ਸੁਣਿਆ ਹੀ ਸੀ, ਪੰਜਾਬੀ ਗਾਉਣ ਹੈ ਬੜਾ ਮਸ਼ਹੂਰ, ਮੇਰੀ ਨੱਚਦੀ ਦੇ ਖੁੱਲ੍ਹ ਗਏ ਵਾਲ ਤੇ ਮਾਹੀ ਮੇਰੀ ਗੁੱਤ ਕਰਦੇ। ਉਹ ਸ਼ੈ ਅਸੀਂ ਵੇਖੀ ਜਿਸ ਵੇਲੇ ਟਰੰਪ ਸਾਹਿਬ ਉੱਥੇ ਆਏ ਤੇ ਉਹ ਹੀ ਸਾਨੂੰ ਮੰਜ਼ਰ ਨਜ਼ਰ ਆਏ ਵੀ ਮੇਰੀ ਨੱਚਦੀ ਦੇ ਖੁੱਲ੍ਹ ਗਏ ਵਾਲ, ਮਾਹੀ ਮੇਰੀ ਗੁੱਤ ਕਰਦੇ। ਉਹ ਹੁਣ ਟਰੰਪ ਸਾਹਿਬ ਨੂੰ ਕਿਹੜਾ ਗੁੱਤ ਕਰਨੀ ਆਉਂਦੀ ਹੈ, ਲੇਕਿਨ ਇੱਕ ਰਵਾਇਤੀ ਉੱਥੇ ਜਿਹੜਾ ਰਕਸ UAE ਦੇ ਵਿੱਚ, ਮੁਤਹੱਦਾ ਅਰਬ ਅਮਾਰਾਤ ਦੇ ਵਿੱਚ ਕੀਤਾ ਗਿਆ, ਜਿਹਦੇ 'ਚ ਕੋਈ ਐਸੀ, ਮੇਰਾ ਮਤਲਬ ਉਹਨਾਂ ਦੇ ਖਿਲਾਫ ਅਸੀਂ ਗੱਲ ਨਹੀਂ ਕਰਨ ਰਹੇ। ਜ਼ਾਹਿਰ ਹੈ ਉਹਨਾਂ ਦੀ ਜਿਵੇਂ ਸਾਡੇ ਭੰਗੜਾ ਸਾਡੀ ਰਵਾਇਤ ਹੈ ਜਾਂ ਸਾਡੇ ਖਟਕ ਡਾਂਸ ਸਾਡੀ ਰਵਾਇਤ ਹੈ, ਆਪਣੀ ਆਪਣੀ ਰਵਾਇਤ ਨੇ ਨਾ, ਉੱਥੇ ਉਹਨਾਂ ਦੀ ਇਹ ਸਕਾਫਤ ਹੈ, ਰਵਾਇਤ ਹੈ ਕਿ ਖਵਾਤੀਨ ਜਿਹੜੀਆਂ ਨੇ ਉਹ ਵਾਲ ਖੋਲ੍ਹ ਕੇ ਤੇ ਖੱਬੇ ਤੇ ਸੱਜੇ ਜਿਹੜਾ ਉਹ ਸਿਰ ਮਾਰਦੀਆਂ ਨੇ ਤੇ ਨਾਲ ਢੋਲ ਦੀ ਥਾਪ ਹੈ। ਰੱਬ ਕਰੇ ਉਹਨਾਂ ਦੇ ਜਿਹੜੀਆਂ ਉਹ ਧੌਣਾ ਨੇ ਉਹਨਾਂ ਨੂੰ ਕੋਈ ਕੜਾਲੇ ਛੜਾਲੇ ਨਾ ਪੈ ਜਾਏ। ਹੁਣ ਕੜਾਲੇ ਦੀ ਅੰਗਰੇਜ਼ੀ ਕੀ ਹੁੰਦੀ ਹੈ ਮੈਨੂੰ ਕੋਈ ਨਹੀਂ ਪਤਾ, ਵੈਸੇ ਹੁੰਦੀ ਤੇ ਹੈ ਜ਼ਾਹਿਰ ਅੰਗਰੇਜ਼ੀ, ਲੇਕਿਨ ਉਹ ਜਿਹੜੀ ਅੰਗਰੇਜ਼ੀ 'ਚ ਲਫ਼ਜ਼ ਹੈ ਨਾ ਉਹਦੀ ਉਹ ਇੰਟੈਂਸਿਟੀ ਨਹੀਂ ਹੁੰਦੀ ਜਿਹੜੀ ਉਹਨੂੰ ਆਖ ਦਿੰਦੇ ਨੇ ਵੀ ਕ੍ਰੈਂਪ ਪੈ ਗਿਆ, ਜਾਂ ਜਿਹੜੀ ਉਹਦੀ ਉਹ ਇੰਟੈਂਸਿਟੀ ਨਹੀਂ ਜਿਹਦੀ ਕੜਾਲ ਦੀ ਹੈ। ਤੇ ਬਹਰਹਾਲ ਅੱਗੇ ਚੱਲਨੇ ਜੀ। ਇਹ ਤਾਂ ਹੋ ਗਿਆ, ਚਲੋ ਇਹ ਜਿਹੜਾ ਉੱਥੇ ਵਾਲ ਛਾਲ ਖੁੱਲ੍ਹ ਗਏ ਤੇ ਅਲੱਗ ਗੱਲ ਹੈ, ਲੇਕਿਨ ਤਿੰਨਾਂ ਮੁਲਕਾਂ ਦੇ ਵਿੱਚ ਸਾਰਿਆਂ ਨੇ ਵੱਧ ਕੇ, ਇੱਕ ਤੋਂ ਦੂਜੇ ਨੇ ਵੱਧ ਕੇ, ਇਵੇਂ ਹੀ ਸੀ ਜਿਵੇਂ ਵੱਡਾ ਤਾਇਆ ਆਇਆ ਹੁੰਦਾ। ਤੇ ਟਰੰਪ ਸਾਹਿਬ ਸਾਊਦੀ ਅਰਬ, ਕਤਰ ਤੇ UAE ਦੇ ਵਿੱਚ, ਅਬੂ ਧਾਬੀ, ਦੁਬਈ ਵਗੈਰਾ ਜਿਹੜਾ ਇਹਨੂੰ UAE ਆਖਦੇ ਨੇ, ਇੱਥੇ ਇੰਝ ਹੀ ਸਨ ਵੀ ਜਿਵੇਂ ਵੱਡਾ ਫੁੱਫੜ ਆਇਆ ਜਾਂ ਵੱਡਾ ਤਾਇਆ ਆਇਆ, ਤੇ ਉਹਨਾਂ ਦੀ ਆਓ ਭਗਤ ਇਸ ਤਰ੍ਹਾਂ ਕੀਤੀ। ਸਾਊਦੀ ਅਰਬ ਵਾਲਿਆਂ ਨੇ ਵੀ ਉਹਨਾਂ ਦੇ ਜਹਾਜ਼ ਦੇ ਨਾਲ ਆਪਣੇ ਫਾਈਟਰ ਜੈਟ ਲਾਤੇ ਤੇ ਪੂਰਾ ਪ੍ਰੋਟੋਕੋਲ ਦੇ ਕੇ ਥੱਲੇ ਲਾਇਆ। ਥੱਲੇ ਅਰਬੀ ਨਸਲ ਦੇ ਘੋੜੇ ਤੇ ਉਹਨਾਂ ਦਾ ਨਾਚ ਤੇ ਤਲਵਾਰਾਂ ਦਾ ਡਾਂਸ, ਤੇ ਉੱਥੇ ਉਹਨਾਂ ਨੇ ਸ਼ਬ ਪੂਰਾ ਕਰ ਦਿੱਤਾ। 600 ਅਰਬ ਡਾਲਰ ਦੀ ਇਨਵੈਸਟਮੈਂਟ ਕਰ ਛੱਡੀ। ਅਸੀਂ ਇੱਕ ਮੰਗਦੇ, ਸਾਨੂੰ ਇੱਕ ਨਹੀਂ ਦਿੰਦੇ। ਚਲੋ ਇਹ ਵੀ ਗੱਲ ਉਹਨਾਂ ਦੀ ਠੀਕ ਹੈ, ਉੱਥੋਂ ਉਹਨਾਂ ਨੂੰ ਕੁਝ ਲੱਭਣਾ ਹੈ, ਸਾਡੇ ਕੋਲੋਂ ਕਿਹੜਾ ਕੁਝ ਲੱਭਣਾ ਹੈ। ਖੈਰ ਉੱਥੇ ਉਸ ਤੋਂ ਬਾਅਦ ਉਹਨਾਂ ਆਖਿਆ ਵੀ ਇਹਨੂੰ ਹੋਰ ਵੀ ਵਧਾਵਾਂਗੇ, ਇਹ 600 ਅਸੀਂ ਕੀਤੀ 1000 ਅਰਬ ਡਾਲਰ ਤੱਕ ਲੈ ਕੇ ਜਾਵਾਂਗੇ। ਕਤਰ ਆਏ ਤੇ ਕਤਰ ਵਾਲਿਆਂ ਨੇ ਕੰਮ ਉਦੋਂ ਵੀ ਤਾਂ ਚੁੱਕ ਦਿੱਤਾ, ਉਹਨਾਂ ਨਾਲ ਫਾਈਟਰ ਜੈਟ ਹੋਰ ਲਾਤੇ 2-4। ਤੇ ਫਾਈਟਰ ਜੈਟ ਹੋਰ ਲਾਉਣ ਤੋਂ ਬਾਅਦ ਉਹਨਾਂ ਨੇ ਜਾਣ ਲੱਗਿਆਂ ਸਦਰ ਟਰੰਪ ਨੂੰ ਇੱਕ ਵੱਡਾ ਜਹਾਜ਼, ਜਿਹੋ ਜਿਹੇ ਜਹਾਜ਼ 'ਚੋਂ ਆਏ ਸਨ ਉਹੋ ਜਿਹਾ ਵੱਡਾ ਜਹਾਜ਼ ਉਹਨਾਂ ਨੂੰ ਤੋਹਫੇ 'ਚ ਵੀ ਦਿੱਤਾ।
400 ਮਿਲੀਅਨ ਡਾਲਰ ਦਾ ਉਹ ਜਹਾਜ਼ ਵੀ ਉਹਨਾਂ ਨੇ ਬੋਇੰਗ ਜਿਹੜੀ ਅਮਰੀਕੀ ਕੰਪਨੀ ਉਹਦੇ ਕੋਲੋਂ ਖਰੀਦਣਾ ਹੈ। ਉਹਨਾਂ ਨੇ ਉਹ ਜਹਾਜ਼ ਜਿਹੜਾ ਹੈ ਉਹਦੇ ਵੀ ਪੈਸੇ ਉੱਥੇ ਅਦਾ ਕੀਤੇ ਨੇ, ਸਦਰ ਟਰੰਪ ਨੂੰ ਤੋਹਫੇ ਦੇ ਤੌਰ ਤੇ ਮਿਲੇਗਾ। ਤੇ ਉੱਥੇ ਵੀ ਜਨਾਬ ਉਹਨਾਂ ਨੇ ਘੋੜਿਆਂ ਦੇ ਨਾਲ ਊਂਠ ਤੇ ਹਰ ਸ਼ੈ ਤੇ ਨਾਲ ਤਲਵਾਰਾਂ ਦਾ ਡਾਂਸ। ਜਿਸ ਵੇਲੇ ਉਹ UAE ਆਏ ਤੇ ਉੱਥੇ ਤੇ ਫਿਰ ਗੱਲ ਗਾਂਹ ਦੀ ਗਾਂਹ ਨਿਕਲ ਗਈ ਨਾ, ਉੱਥੇ ਤੇ ਫਿਰ ਢੋਲ ਵੱਜੇ ਤੇ ਸਾਰਾ ਕੁਝ ਹੋਇਆ। ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਉੱਥੇ ਤੇ ਫਿਰ ਉਹਨਾਂ ਨੇ ਬਹੁਤ ਹੀ ਚੁੱਕ ਦਿੱਤਾ ਜਿਹੜਾ ਆਪਣਾ ਉੱਥੇ ਇਸਤਕਬਾਲ ਕਰਨਾ ਸੀ ਉਹਨੂੰ। ਤੇ ਇਹ ਦੁਨੀਆ ਦੀ ਨਵੀਂ ਹਕੀਕਤ ਜੇ ਪਾਵਰ ਬੋਲਦੀ ਹੈ, ਪਾਵਰ ਦੇ ਨਾਲ ਗੱਲ ਕਰਦੀ ਹੈ, ਤਾਕਤ ਦੇ ਨਾਲ ਗੱਲ ਕਰਦੀ ਹੈ, ਪੈਸੇ ਦੇ ਨਾਲ ਗੱਲ ਕਰਦਾ ਹੈ। ਤੇ ਬਾਕੀ ਸਾਡੇ ਵਾਲੇ ਜਿਹੜੇ ਨੇ ਉਹ ਜਾ ਕੇ ਆਉਂਦੇ ਨੇ ਵੀ ਮੈਂ ਮੰਗਣ ਨਹੀਂ ਆਇਆ, ਆਪਾਂ ਮਜਬੂਰ ਹਾਂ। ਤੇ ਇਹੋ ਜਿਹੇ ਬੰਦੇ ਨੂੰ ਵੇਖ ਕੇ ਲੋਕੀ ਆਪੇ ਬੂਹਾ ਬੰਦ ਕਰ ਲੈਂਦੇ ਨੇ। ਤੇ ਇਹ ਹੁਣ ਤੁਸੀਂ ਵੇਖ ਲਓ ਵੀ ਜਿਹੜੀ ਤਾਕਤ ਹੁੰਦੀ ਉਹਦਾ ਵੀ ਕੋਈ ਮਜ਼ਹਬ ਨਹੀਂ। ਜਿਸ ਤਰ੍ਹਾਂ ਅਸੀਂ ਆਉਂਦੇ ਨਾ ਵੀ ਇਨਸਾਨੀਅਤ ਦਾ ਕੋਈ ਮਜ਼ਹਬ ਨਹੀਂ, ਇਸੇ ਤਰ੍ਹਾਂ ਪੈਸੇ ਦਾ ਤੇ ਤਾਕਤ ਦਾ ਵੀ ਕੋਈ ਮਜ਼ਹਬ ਨਹੀਂ। ਜਿੱਥੇ ਜਿੱਥੇ ਤਾਕਤ ਤੇ ਪੈਸਾ ਹੋਵੇ ਇੱਕ ਦੂਜੇ ਦੇ ਨਾਲ ਇੰਝ ਹੀ ਜਿਵੇਂ ਮਕਨਾਤੀਸ ਜੁੜਦਾ ਹੈ ਜਾਂ ਜਿਵੇਂ ਟਿਚ ਬਟਨਾਂ ਦੀ ਜੋੜੀ ਜੁੜਦੀ ਹੈ, ਇੰਝ ਹੀ ਤਾਕਤ ਤੇ ਪੈਸਾ ਜਿਹੜਾ ਹੈ ਉਹ ਇੱਕ ਦੂਜੇ ਦੇ ਨਾਲ ਇੰਝ ਹੀ ਅਟਰੈਕਟ ਹੁੰਦਾ ਹੈ ਤੇ ਜੁੜਦਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਅਸੀਂ ਰੱਖਣੀ ਹਾਫਿਜ਼ ਫਰੂਟ ਸਾਹਿਬ। ਹਾਂਜੀ, ਇਹ ਕੋ ਹਾਫਿਜ਼ ਸਾਹਿਬ ਨੇ, ਇੱਕ ਤਾਂ ਦੰਦ ਬੜੇ ਕੱਢਦੇ ਹੋ ਬਈ ਸਾਰੇ, ਜ਼ਰੂਰੀ ਤਾਂ ਨਹੀਂ ਇੱਕੋ ਹੀ ਹਾਫਿਜ਼ ਸਾਹਿਬ ਨੇ, ਪਾਕਿਸਤਾਨ 'ਚ ਹਰ ਥਾਂ 'ਤੇ ਹਾਫਿਜ਼ ਸਾਹਿਬ ਨੇ। ਇਹ ਹੁਣ ਸੋਸ਼ਲ ਮੀਡੀਆ ਦੇ ਪੋਸਟ ਹੈ, ਹੋ ਸਕਦਾ ਤੁਹਾਡੇ ਵਰਗੇ ਨੇ ਕਿਸੇ ਨੇ ਐਵੇਂ ਝੂਠੀ ਬਣਾਈ ਹੋਵੇ। ਬਹਰਹਾਲ ਹਰ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਅਸੀਂ ਸੋਚਿਆ ਤੁਹਾਡੇ ਸਾਹਮਣੇ ਰੱਖ ਦਈਏ। ਇਹ ਬੰਦੇ ਨੇ ਬਈ ਚੰਗੇ ਗੋਲ ਕਿਸਮ ਦੇ, ਇਹਨੇ ਹੁਣ ਪਤਾ ਨਹੀਂ ਇਹ ਖਰਬੂਜ਼ੇ ਨੇ, ਦੁਆਣੇ ਨੇ, ਕਿਹੜੀ ਸ਼ੈ ਲੱਗ ਤੇ ਖਰਬੂਜ਼ੇ ਹੀ ਰਹੇ ਨੇ ਜਾਂ ਖਰਬੂਜ਼ੇ ਨਵਾਂ ਕੋਈ ਸ਼ੈ ਹੈ, ਪਰ ਗੋਲ ਨੇ, ਐਡੇ ਖਰਬੂਜ਼ੇ ਨੇ। ਉਹ ਦੁਆਣੇ ਤਾਂ ਜ਼ਾਹਿਰ ਵੱਡੇ ਹੁੰਦੇ ਨੇ, ਇਹ ਜ਼ਰਾ ਐਡੇ ਖਰਬੂਜ਼ੇ ਨੇ। ਅਤੇ ਇਹ ਗੋਲ ਖਰਬੂਜ਼ੇ ਜਿਹੜੇ ਸਾਰੇ ਇਹਨੇ ਲਾਏ ਨੇ, ਆਪ ਵੀ ਗੋਲ ਮਟੋਲ ਹੀ ਬੈਠਾ ਹੈ ਉੱਤੇ ਜਿਹੜਾ ਬੰਦਾ ਹੈ। ਅਤੇ ਉਹਨੇ ਦੁਕਾਨ ਦਾ ਨਾਂ ਰੱਖਿਆ ਹਾਫਿਜ਼ ਫਰੂਟ ਸ਼ਾਪ। ਅਤੇ ਸਾਹਮਣੇ ਸਾਡੀ ਬਾਜੀ ਦੀ ਤਸਵੀਰ ਲਾਈ। ਇਹ ਮੇਰੇ ਖਿਆਲ ਜਿਹੜੀ ਤਸਵੀਰ ਲਾਈ ਹੈ ਇਹ ਇਹਨਾਂ ਡਰਦਿਆਂ ਲਾਈ ਹੈ। ਹਾਂਜੀ, ਇਹ ਇਹਨਾਂ ਡਰਦਿਆਂ ਲਾਈ ਹੈ। ਹੁਣ ਡਰਦਿਆਂ ਇਹਨਾਂ ਨੇ ਉਹ ਜਿਹੜੇ ਜ਼ਾਹਿਰ ਹੈ ਆਪ ਤਾਂ ਮੈਨੂੰ ਨਹੀਂ ਮੁੰਡਾ ਹਾਫਿਜ਼ ਲੱਗਦਾ, ਇਹਨਾਂ ਦੇ ਅੱਬਾ ਜੀ ਹਾਫਿਜ਼ ਹੋਣੇ ਨੇ ਜਿਹੜੇ ਬੈਠੇ ਨੇ। ਹਾਫਿਜ਼ ਸਾਹਿਬ ਤੋਂ ਡਰਦਿਆਂ ਨਹੀਂ ਇਹਨਾਂ ਤਸਵੀਰ ਲਾਈ, ਇਹਨਾਂ ਬਾਜੀ ਮਰੀਮ ਤੋਂ ਡਰਦਿਆਂ ਲਾਈ, ਕਿਉਂਕਿ ਪੰਜਾਬ 'ਚ ਉਹਦੀ ਹਕੂਮਤ ਹੈ। ਆਂਦੇ ਨੇ ਵੀ ਜਿਹੜਾ ਉਹਨਾਂ ਦੀ ਤਸਵੀਰ ਨਾ ਲਾਵੇ ਉਹਦੀ ਰੇੜੀ ਛੇੜੀ ਚੁੱਕ ਕੇ ਲੈ ਜਾਂਦੇ ਨੇ, ਉਹਨੂੰ ਜੁਰਮਾਨਾ ਕਰਦੇ ਨੇ। ਅਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਹਾਫਿਜ਼ ਸਾਹਿਬ ਨੇ ਟਾਈਮ ਦੇ ਨਾਲ ਹੀ ਅਕਲ ਕੀਤੀ ਹੈ ਅਤੇ ਉਹਨਾਂ ਨੇ ਜਿਹੜੇ ਖਰਬੂਜ਼ੇ ਆਪਣੇ ਲਾਏ ਨੇ ਉਹਨਾਂ ਉਹਦੇ 'ਤੇ ਬਾਜੀ ਸਾਡੀ ਦੀ ਤਸਵੀਰ ਲਾ ਦਿੱਤੀ ਹੈ। ਅਤੇ ਚੰਗੀ ਬਹਰਹਾਲ ਇਹਨੇ ਕੰਮ ਚੰਗਾ ਕੀਤਾ, ਖਰਬੂਜ਼ੇ ਵਾਲੇ ਵਿਕਣਗੇ, ਹੋਰ ਕੋਈ ਨਹੀਂ। ਅਤੇ ਮੇਰਾ ਉਹਦੇ ਨੂਨ ਲੀਗ ਵਾਲੇ 'ਤੇ ਚੁੱਕਣਗੇ ਨਾ ਸਾਰੇ ਖਰਬੂਜ਼ੇ, ਉਹ ਤਾਂ ਪਸੰਦ ਕਰਨਗੇ ਇਹਨਾਂ ਖਰਬੂਜ਼ਿਆਂ ਨੂੰ, ਕਿਉਂਕਿ ਜ਼ਾਹਿਰ ਹੈ ਹਾਫਿਜ਼ ਵੀ ਹੈ ਅਤੇ ਨਾਲ ਬਾਜੀ ਦੀ ਤਸਵੀਰ ਵੀ ਲੱਗੀ ਹੈ ਅਤੇ ਉਹਨਾਂ ਦਾ ਕੰਮ ਜਿਹੜਾ ਪੂਰਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਚੜ੍ਹਦੇ ਪੰਜਾਬ ਤੋਂ ਰੱਖਣੀ ਹੈ, ਕਿਉਂਕਿ ਤੁਹਾਨੂੰ ਇਹ ਨਾ ਲੱਗੇ, ਦੇਖੋ ਇਹ ਵੀ ਮਾੜੀ ਗੱਲ ਹੈ, ਕਿਤੇ ਇਹ ਵੀ ਕੰਮ ਕਰਨਾ ਜ਼ਰੂਰੀ ਹੈ ਵੀ ਤੁਹਾਨੂੰ ਇਹ ਨਾ ਲੱਗੇ ਬਈ ਵੀ ਅਸੀਂ ਉਹਨਾਂ ਤੋਂ ਬਹੁਤ ਪਿੱਛੇ ਰਹਿ ਗਏ ਜਾਂ ਉਹ ਸਾਡੇ ਤੋਂ ਪਿੱਛੇ ਰਹਿ ਗਏ ਨੇ। ਕਿਸੇ ਵੀ ਮੈਦਾਨ ਦੇ ਵਿੱਚ ਰੋਜ਼ ਆਪਣੀ ਬਾਜੀ ਦੀ ਨਲਾਇਕੀਆਂ 'ਤੇ ਗੱਲ ਕਰਦੇ ਹਾਂ ਅਤੇ ਕਿਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਾਡੇ ਨਾਲ ਜੈਲਸੀ ਨਾ ਹੋ ਜਾਏ ਵੀ ਯਾਰ ਇਹ ਸਾਰੀ ਨਲਾਇਕੀ ਜਿਹੜੀ ਹੈ ਇਹ ਲਹਿੰਦੇ ਪੰਜਾਬ ਵਾਲਿਆਂ ਨੂੰ ਰੱਬ ਨੇ ਦੇ ਦਿੱਤੀ ਹੈ, ਸਾਨੂੰ ਕਿਉਂ ਨਹੀਂ ਦਿੱਤੀ। ਇਹ ਮੇਰਾ ਮਤਲਬ ਸਾਰੀ ਨਲਾਇਕੀ ਸਾਡੀ ਬਾਜੀ ਮਰੀਮ 'ਚ ਕੋਈ ਫੇਲ ਹੋ ਗਈ ਅਤੇ ਮੇਰਾ ਮਤਲਬ ਹੈ ਕਿ ਬਾਜੀ ਪਾਸ ਹੀ ਨਾ ਹੋ ਸਕੀ, ਬੂਟੀਆਂ ਲਾਉਣੀਆਂ ਪਈਆਂ ਅਤੇ ਸਾਰੀਆਂ ਨਕਲਾਂ ਸ਼ਕਲਾਂ ਕਰਨੀਆਂ ਪਈਆਂ। ਅਤੇ ਉਹ ਚੜ੍ਹਦੇ ਪੰਜਾਬ ਵਾਲੇ ਕਿਤੇ ਕੋਈ ਬਦਦੁਆ ਨਾ ਦੇ ਦੇਣ ਵੀ ਅੱਲਾ ਨੇ, ਰੱਬ ਨੇ, ਵਾਹਿਗੁਰੂ ਨੇ, ਜਿਹੜਾ ਵੀ ਕਿਸੇ ਦਾ ਜ਼ਾਹਿਰ ਹੈ ਜਿਹਨੂੰ ਵੀ ਮੰਨਦਾ ਕੋਈ ਆਪਣੇ ਮਜ਼ਹਬ ਦੇ ਵਿੱਚ, ਉਹ ਉਸ ਹਿਸਾਬ ਨਾਲ ਸੋਚੇਗਾ ਕਿ ਬਈ ਸਾਰਾ ਕੁਝ ਜਿਹੜਾ ਇਹ ਲਹਿੰਦੇ ਪੰਜਾਬ ਨੂੰ ਦੇਤਾ। ਨਹੀਂ ਜਨਾਬ, ਤੁਹਾਨੂੰ ਵੀ ਬਾਜੀ ਮਰੀਮ ਵਰਗੀ ਕਾਬਲੀਅਤ ਦਿੱਤੀ ਹੈ। ਖਬਰ ਸਾਡੇ ਕੋਲ ਇਹ ਹੈ ਵੀ ਹਰਿਆਣੇ ਦੇ 18 ਸਕੂਲ, ਜੀ ਹਾਂ ਹਰਿਆਣਾ ਤੁਹਾਨੂੰ ਪਤਾ ਹੈ ਵੀ ਪੰਜਾਬ ਹਰਿਆਣਾ ਇੱਕ ਹੀ ਹੁੰਦਾ ਸੀ ਪਹਿਲਾਂ, ਫਿਰ ਪੰਜਾਬੀਆਂ ਨੂੰ ਜ਼ਰਾ ਉਹਨਾਂ ਦਾ ਲੱਕ ਤੋੜਨ ਵਾਸਤੇ ਅਲੱਗ ਸੂਬੇ ਕਰ ਛੱਡੇ ਉੱਥੇ ਅਤੇ ਹਰਿਆਣਾ ਬਣਾ ਦਿੱਤਾ। ਬਹਰਹਾਲ ਹਰਿਆਣੇ ਦੇ 18 ਸਕੂਲਾਂ ਦੇ ਨਤੀਜੇ ਆਏ ਨੇ ਅਤੇ ਉੱਥੋਂ ਸਾਰੇ ਹੀ ਬਾਜੀ ਮਰੀਮ ਨਿਕਲੇ ਨੇ। ਆਹੋ, ਉੱਥੋਂ ਜਿਹੜੇ ਨਤੀਜੇ ਆਏ ਨੇ ਸਾਰੇ ਹੀ ਬਾਜੀ ਮਰੀਮ ਨਿਕਲੇ ਨੇ। 18 ਦੇ 18 ਸਕੂਲਾਂ 'ਚ 0 ਪਾਸਿੰਗ ਰੇਸ਼ੋ ਜਿਹੜੀ ਹੈ 0, ਕੋਈ ਇੱਕ ਬੰਦਾ ਵੀ ਪਾਸ ਨਹੀਂ ਹੋਇਆ, 0 ਪੂਰੇ 18 ਸਕੂਲਾਂ ਦੇ ਵਿੱਚ ਸਾਰੇ ਬੱਚੇ ਹੀ ਫੇਲ, ਮਤਲਬ ਸਾਰੇ ਹੀ ਬਾਜੀ ਮਰੀਮ। ਅਤੇ ਇਹ 12ਵੀਂ ਜਮਾਤ ਦੇ ਜਿਹੜੇ ਪਰਚੇ ਸਨ ਉੱਥੇ ਇਮਤਿਹਾਨਾਤ ਸਨ ਅਤੇ ਉਹਦੇ 'ਚ ਉਹਨਾਂ ਨੇ ਨਾਂ ਰੋਸ਼ਨ ਕੀਤਾ। ਜਿਵੇਂ ਬਾਜੀ ਸਾਡੀ ਨੇ ਇੱਧਰ ਲਹਿੰਦੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਉੱਧਰ ਉਹਨਾਂ ਨੇ ਵੀ ਰੋਸ਼ਨ ਕੀਤਾ। ਅੱਛਾ, ਆਖਰ 'ਤੇ ਤੁਹਾਡੇ ਸਾਹਮਣੇ ਇੱਕ ਐਟਮੀ ਹਮਲੇ ਜਿਹੜੇ ਨੇ ਇਹ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਕੀਤੇ ਨੇ। ਇਹਦੇ 'ਤੇ ਇੱਕ ਬੜਾ ਭਰਵਾਂ ਕਿਸਮ ਦਾ ਲਤੀਫਾ ਆਇਆ, ਇਹ ਤੁਸੀਂ ਇਕੱਲਿਆਂ ਹੀ ਸੁਣਨਾ, ਆਵਾਜ਼ ਥੋੜ੍ਹੀ ਜਿਹੀ ਮੱਠੀ ਰੱਖ ਕੇ। ਇਹ ਮੈਂ ਆਖਰ 'ਤੇ ਸੁਣਾਵਾਂਗਾ ਵੀਲੌਗ 'ਤੇ, ਜ਼ਰਾ ਘੁੱਟ ਕੇ ਬੈਠੇ ਹੋ ਅਤੇ ਆਵਾਜ਼ ਮੱਠੀ ਰੱਖ ਕੇ ਬੱਚਿਆਂ ਨੂੰ ਅਤੇ ਔਰਤਾਂ ਨੂੰ ਅੱਗੇ ਪਿੱਛੇ ਕਰਕੇ ਅਤੇ ਫਿਰ ਲਤੀਫਾ ਸੁਣਨਾ ਹੈ। ਉਹ ਮੈਂ ਦੱਸਾਂਗਾ ਪਹਿਲਾਂ ਜਦੋਂ ਚੱਲਣ ਲੱਗਾ, ਤਾਂ ਕਿ ਤੁਸੀਂ ਆਵਾਜ਼ ਸ਼ਵਾਜ਼ ਉਹਦੀ ਨੀਵੀਂ ਕਰ ਲਓ। ਲਤੀਫਾ ਬੜਾ ਭਰਵਾਂ ਹੈ, ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸੀ। ਮੈਂ ਕਿਹਾ ਤੁਹਾਡੇ ਨਾਲ ਬਹੁਤ ਹੀ ਵੱਡਾ ਧੱਕਾ ਹੋਏਗਾ ਜੇ ਤੁਹਾਡੇ ਨਾਲ ਅਸੀਂ ਇਹ ਸ਼ੇਅਰ ਨਾ ਕੀਤਾ। ਅੱਗੇ ਤੁਰਨੇ ਖੈਰ, ਅਗਲੀ ਖਬਰ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਹੁਣ ਇਸ਼ਤਿਹਾਰ ਆ ਰਹੇ ਨੇ ਸੋਸ਼ਲ ਮੀਡੀਆ 'ਤੇ ਕਿ ਜਨਾਬ ਇਹ ਜੰਗ ਦੀ ਡਿਜ਼ਾਈਨਿੰਗ ਕਰਨ ਦੀ ਇਹਨਾਂ ਨੇ ਪੂਰਾ ਇੱਕ ਦਫ਼ਤਰ ਖੋਲ੍ਹਿਆ, ਕਿਉਂਕਿ ਨੂਨ ਲੀਗ ਵਾਲੇ ਆਂਦੇ ਨੇ ਵੀ ਇਹ ਜੰਗ ਦਾ ਸਾਰਾ ਡਿਜ਼ਾਈਨ ਜਿਹੜਾ ਮੀਆਂ ਸਾਹਿਬ ਨੇ ਬਣਾਇਆ ਹੈ, ਇਹ ਤੁਹਾਨੂੰ ਸ਼ੱਕ ਹੋਏਗੀ, ਇਹ ਸਿਰਫ ਨੂਨ ਲੀਗ ਦੀ ਅਜ਼ਮਾ ਬੁਖਾਰੀ ਨੇ ਵੀ ਇਹੀ ਕਿਹਾ ਵੀ ਜੰਗ ਦਾ ਡਿਜ਼ਾਈਨ ਇਹਨਾਂ ਨੇ ਬਣਾਇਆ। ਜਿਹੜੇ ਆਪਣੇ ਸਦੀਕੀ ਸਾਹਿਬ ਨੇ
ਉਹਨਾਂ ਨੇ ਵੀ ਇਹੀ ਕਿਹਾ। ਅੱਛਾ, ਉਸ ਤੋਂ ਬਾਅਦ ਸਦੀਕੀ ਸਾਹਿਬ ਤੋਂ ਬਾਅਦ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਟਾਊਟ ਸਹਾਫੀ ਨੇ ਉਹ ਵੀ ਇਹੀ ਕਹਿਣ ਡਏ ਨੇ। ਹਾਂਜੀ, ਇਹ ਤੁਸੀਂ ਇਸ ਤਰ੍ਹਾਂ ਨਾ ਸਮਝੋ ਕਿ ਮੇਰਾ ਮਤਲਬ ਇਹ ਸਿਰਫ ਇਹਨਾਂ ਦੇ ਚੰਦ ਬੰਦਿਆਂ ਦਾ ਇਹ ਕੰਮ ਹੈ। ਇਸ ਇਰਫਾਨ ਸਦੀਕੀ ਸਾਹਿਬ ਜਾਂ ਅਜ਼ਮਾ ਬੁਖਾਰੀ ਨੇ ਕਹਿ ਦਿੱਤਾ ਤੇ ਕਹੋ, ਇਹਨਾਂ ਦੇ ਟਾਊਟ ਸਹਾਫੀ ਵੀ ਇਹ ਜ਼ਰਾ ਸੁਣੋ ਜਿਹੜੇ ਅਬਸਾਰ ਆਲਮ ਸਾਹਿਬ ਨੇ ਉਹ ਕਿਸ ਤਰ੍ਹਾਂ ਦੱਸ ਰਹੇ ਨੇ ਵੀ ਇਹ ਮੀਆਂ ਸਾਹਿਬ ਨੇ ਕੰਮ किस तरह पाया। सुनो जरा। नवाज शरीफ जो थे वो मुसलसल 2 दिन इस्लामाबाद में पीएम हाउस के अंदर रहे और वो मुसलसल वहाँ से, मैंने आपको शायद उस दिन इसाकडार से भी हमने अपने प्रोग्राम में बात की थी 3 दिन पहले, और उन्होंने कंफर्म किया था कि सारा ऑपरेशन नवाज शरीफ की गाइडलाइन में फाइनलाइज हो, क्योंकि उनका तजर्बा बहुत है, उन्हें पता है किस लीडर का बटन कौन सा कहाँ से दबता है। सुन लिया जी, वो भाई हुणी कहते हैं भी मियाँ साहब ने ਉੱਥੇ ਬਹਿ ਕੇ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਇੱਕ ਬੰਬ ਜਿਹੜਾ ਨਾ ਉਹਨੂੰ ਉਹਦੀ ਰੱਸੀ ਨੂੰ ਅੱਗ ਲਾਈ ਹੈ ਅਤੇ ਉਹ ਸੁੱਟਿਆ ਅਤੇ ਦੱਸਿਆ ਵੀ ਇੱਥੇ ਮਾਰੋ ਅਤੇ ਇੱਥੇ ਮਾਰੋ। ਅਤੇ ਦੂਜੇ ਪਾਸੇ ਬਾਜੀ ਮਰੀਮ ਆਂਦੀ ਹੈ ਵੀ ਇਹ ਜਿਹੜਾ ਜਹਾਜ਼ ਹੈ JF ਆਪਣਾ ਜਿਹੜਾ ਜਹਾਜ਼ ਹੈ 17 ਥੰਡਰ JF 17 ਥੰਡਰ, ਇਹ ਮੇਰੇ ਅੱਬਾ ਜੀ ਨੇ ਬਣਾਇਆ। ਤੁਹਾਨੂੰ ਲੱਗਦਾ ਹੈਗਾ ਕਿ ਮੈਂ ਮਜ਼ਾਕ ਕਰਦਾ? ਨਹੀਂ, ਉਹਨਾਂ ਆਖਿਆ ਹੈ, ਉਹਨੇ ਕਿਤੇ ਨਹੀਂ ਪਤਾ, 에ਅਰਫੋਰਸ ਵਾਲਿਆਂ ਨੂੰ ਦੱਸਣਾ ਪਏਗਾ ਵੀ ਕਿਤੇ ਇਤਫਾਕ ਫਾਊਂਡਰੀ 'ਚ ਨਹੀਂ ਬਣਿਆ। ਮੇਰਾ ਮਤਲਬ ਇਹ ਸੁਣ ਲਓ ਇੱਕ ਵਾਰ, ਫਿਰ ਬਾਜੀ ਨੇ ਆਖਿਆ ਸੀ कि राफेल ऐसा जहाज है, फ्रेंच जहाज है, जिसके बारे में कहा जाता था कि इसको कोई गिरा नहीं सकता, और आज आपके JF थंडर ने, ये भी मैं पूछना चाहती हूं, आप ये जानते हो कि JF थंडर किसने बनाया था? आवाज नहीं आई? यस। तो देखो आज अल्लाह ताला ने, उन्होंने जो अपने वतन के लिए एक बीज बोया था कई साल पहले। सुन लिया जी। तो ये उत्थे मामला बनया तो हुण लोगों ने इहदे ते बनातियां जे मीमा। वो सारे लोग आंदे ने, किसी ने नवाज शरीफ साहब ने जहाज़ के उत्ते पाया, उन्हें कहा जी जिस वेले साडे जहाज़ जा रहे सन तो अगले जहाज़ से मियाँ साहब बैठे सन तो वो दसदे सन भी पुत्र उत्थे बम मारो, उत्थे मारो, उत्थे मारो। हुण सोचो नवाज शरीफ साहब जिहड़े ने, कल भी असीं दस्सिया सी तुहाडे नाल, गल कल भी कीती सी भी जिन्हां कोल इलैक्शन ना अपना जित्तिया गया तो अखबार नहीं पढ़ सकते, जिहड़े अपनी आप बंदा नाल रखना पैंदा है, तो वो हिसाब ला लो भी वो आंदे ने भी इन्हां ने इत्थे बम मारे ने। बहरहाल कॉन्फिडेंस होवे तो इन्ना हुण तुहानूं कल भी असीं दस्सिया सी कि जिहड़े रूस वाले ने वो बड़े परेशान ने, किते यूक्रेन वाले ना लै जाने इन्हां नूं चुक के जंग के हिसाब नाल उत्थे डिज़ाइन बनाउण वास्ते। अच्छा जी, हुण नवीआं मीमां आईयां ने। एक मीम तो आई भी जहाज़ चाढ़न लगे सन PAF वाले, तो वो टायर एक दे विच हवा घट सी, जिस वेले उधरों इंडिया वाला चढ़ गया सी तो हुण मिंट 2-4 ही सन, मियाँ साहब खलोते सन उत्थे तो सिर खुरकन डे सन वेखे। तुहानूं पता है ना कि उस JF 17 थंडर बाजी मरीम ने दस्सिया भी उन्हें बनाया तो हुण चलवाने भी उन्होंने। फिर उस तो बाद जिस वेले देखिया सारा मियाँ साहब का क्योंकि तजर्बा ज़्यादा है तो वो पंप उत्थे काम नहीं सी कर रहा, हवा भरन वाला जिहदे नाल टायर 'च हवा भरदे, वो फिर मियाँ साहब ने आपे ही भरी। पंप नहीं सी हैगा, उन्होंने आपे ही अपने वजूद नाल ही भरी। हुण एक तो दंद बड़े कढ़दे यार, मूँह ला के तो हवा भर छड्डी, हुण इहदे च किहड़ी ऐसी गल है। उस तो बाद मियाँ साहब के कोलों ये पायलट जिहड़े ने धक्का भी लवाउंदे रहे ने। वो एक मेरा ख्याल है कि अगर मैं गलत नहीं है तो वो साडा हमजा या उस्मान नामी एक पायलट है, तो उन्हें जनाब धक्का भी लवाया मियाँ साहब को। आप बह गए ने विच ते उन्हें कहा जी धक्का लाओ जरा, बैटरी भी उसकी जरा डैड सी जहाज़ की, वाहवा दिनों का स्टार्ट नहीं सी कीता, सानूं किहड़ी लोड़ हुंदी। वो फिर धक्का लाया मियाँ साहब, रनवे ते धक्का धुक्का लाउंदे रहे ने। उस तो बाद बड़े थक गए तो फिर वापस घर आए। इस वजह तो तुहानूं जंग के दिनों ज़्यादा नज़र नहीं आया, क्योंकि वो जहाज़ों का सारा सिस्टम मियाँ साहब के कोल सी, जिहड़ा गायब सन ना, उत्थे जहाज़ों नूं धक्का शक्का लाउणा, स्टार्ट करना, चाढ़ना, उन्होंने टायरां की आवाज़ शवाज़ पूरी करनी। फिर आखिर के उत्ते तुसीं पता नहीं किते लारी अड्डे 'च देखिया होएगा कि नहीं, जिसले बस जान लगती है तो टायरां नूं जोर जोर के हवा मार के कहिंदे ने भी उस्ताद जी जान दिओ। तो हर जहाज़ नूं उड्डण तो पहले फिर तुर के सारे टायरां नूं जिहड़ा ना हत्थ छत्त मार के मियाँ साहब चैक करके तो फिर सीटी मारते सन तो जहाज़ उड्डदा सी। ते तुसीं सारे, मेरा मतलब है कि सारे इन्हां मामलात नूं जिहड़ा तुसीं मजाक समझदे हो, तुहानूं लगदा है कि ये सारे मामलात जिहड़े ने इन्हां दे विच मियाँ साहब दा कोई किरदार नहीं है। अच्छा जी, अगली खबर तुहाडे सामने जिहड़ी है वो रखने। वो खबर यह है कि मरीम नवाज साहबा जिहड़ियां ने उन्होंने तो हुण चलो जो तुहाडे सामने सारियां चीज़ां रखनियां सानूं रखियां ने। शहबाज शरीफ साहब जिस वेले उत्थे गए ने अपना कामरा दे विच, ते उत्थे ज़ाहिर है शहबाज शरीफ साहब ने जिहड़े अगे एयरफोर्स के जवान सी उन्होंने वेख के सलूट मारिया। तो सानू उत्थों अंदरों इतलाह आई है भी कुछ लोगों का हादसा निकल गया, मतलब कुछ ने तो वापस सलूट मारिया तो कुछ ने वापस शहबाज शरीफ साहब हस के विखा दिता, क्योंकि उन्होंने हादसा निकल गया जिस वे उन्होंने सारा हिसाब किताब देखा भी किवें इस बंदे नूं फड़ के लियाए ने तो किवें धक्के नाल इहदे कोलों गवाहियां लैण डए ने। तो नाल साबिर शाकिर साहब ने खबर की है भी शुक्र है तुहानूं एयर चीफ का नाम लैण की भी इजाजत मिल गई है, मतलब शहबाज शरीफ साहब नूं हुण एयर चीफ नूं भी कोई थोड़ा जिहा क्रेडिट देने की इजाजत मिल गई। उस तो पहलां तो तुहानूं पता है कि वो ना ही नहीं सी लै सकदे एयर चीफ का, एडी पाबंदी सी उन्हां दे उत्ते। अच्छा जी, अगली खबर जी तुहाडे सामने रखनी है वो खबर यह है कि
ਮਲੇਸ਼ੀਆ ਦੀ ਇੱਕ ਸ਼ਾਹਰਾਹ ਤੇ ਮਮਤਾ ਕੀ ਹੁੰਦੀ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਮਲੇਸ਼ੀਆ ਦੀ ਇੱਕ ਸ਼ਾਹਰਾਹ ਤੇ ਇੱਕ ਹਾਥੀ ਦੇ ਬੱਚੇ ਨੂੰ ਜਿਹੜਾ ਉਹ ਬੱਸ ਦੇ ਥੱਲੇ ਦੇ ਕੇ ਟਰੱਕ ਦੇ ਥੱਲੇ ਦੇ ਕੇ ਕੁਚਲ ਦਿੱਤਾ ਤੇ ਉਹਦੀ ਜਿਹੜੀ ਮਾਂ ਹੈ ਉਸ ਹਾਥੀ ਦੇ ਬੱਚੇ ਦੀ, ਉਹ ਵੇਖੋ ਉਹਦੀ ਜਿਹੜੀ ਮਮਤਾ ਹੈ, ਮੀਨ ਇੱਥੇ ਇਨਸਾਨਾਂ ਦੇ ਬੱਚਿਆਂ ਨਾਲ ਕੀ ਕੀਤਾ ਜਾਂਦਾ, ਜ਼ਰਾ ਸੋਚੋ ਜਾਨਵਰ ਕਿਸ ਤਰ੍ਹਾਂ ਰਿਸਪੌਂਡ ਕਰਦੇ ਨੇ। ਇਹ ਵੀਡੀਓ ਵੇਖੋ ਜ਼ਰਾ, ਉਹਨੇ ਕਿਸ ਤਰੀਕੇ ਨਾਲ ਆਪਣਾ ਜਿਹੜਾ ਉਹਦੀ ਮੁਹੱਬਤ ਸੀ, ਉਹਦੀ ਜਿਹੜੀ ਉਹਦਾ ਜਿਹੜਾ ਇhtਜਾਜ ਸੀ, ਉਹਨੂੰ ਕਿਸ ਤਰੀਕੇ ਨਾਲ ਉਹਨੇ ਉੱਥੇ ਕਈ ਘੰਟੇ ਉਹ ਲੱਗੀ ਰਹੀ। ਫਿਰ ਮੁਤਲਕਾ ਮਹਿਕਮੇ ਵਾਲੇ ਆਏ, ਉਹਨੂੰ ਉੱਥੋਂ ਬੇਹੋਸ਼ ਕਰਕੇ ਤੇ ਫਿਰ ਕਿਸੇ ਹੋਰ ਥਾਂ 'ਤੇ ਲੈ ਕੇ ਗਏ। ਤੇ ਬਹਰਹਾਲ ਜਾਨਵਰਾਂ ਨਾਲ ਸ਼ਫਕਤ ਕਰਿਆ ਕਰੋ, ਜਦੋਂ ਡਰਾਈਵਿੰਗ ਕਰਦੇ ਹੁੰਦੇ ਹੋ ਵੇਖਿਆ ਕਰੋ, ਧਿਆਨ ਕਰਿਆ ਕਰੋ। ਬੇਜ਼ੁਬਾਨ ਹੁੰਦੇ ਨੇ, ਸਮਝ ਵੀ ਨਹੀਂ ਆਉਂਦੀ, ਇੱਧਰੋਂ ਭੱਜ ਕੇ ਉੱਧਰ ਅੱਗੇ ਆ ਜਾਂਦੇ ਨੇ, ਤੇ ਥੋੜ੍ਹੀ ਜਿਹੀ ਮੂਰਖੀ ਘੱਟ ਕਰਿਆ ਕਰੋ। ਥੋੜ੍ਹਾ ਜਿਹਾ ਜਾਨਵਰਾਂ ਦੇ ਜਿਹੜੇ ਹਕੂਕ ਨੇ ਉਹ ਸਾਡੇ ਮਜ਼ਹਬ ਨੇ ਵੀ ਸਾਨੂੰ ਦੱਸੇ ਨੇ, ਸਾਡੀ ਸੁਸਾਇਟੀ ਵੀ ਸਾਨੂੰ ਦੱਸਦੀ ਹੈ, ਤੇ ਥੋੜ੍ਹਾ ਜਿਹਾ ਉਹਦੇ ਵਿੱਚ ਮਿਹਰਬਾਨੀ ਕਰਕੇ ਜਿਹੜਾ ਉਹ ਖਿਆਲ ਰੱਖਿਆ ਕਰੋ। ਮੈਂ ਇਹੀ ਕਹਿ ਸਕਦਾ ਗੁਰਤ ਤੁਹਾਨੂੰ ਆਪ ਇਹ ਸਾਰੇ ਖਿਆਲ ਆਉਣੇ ਚਾਹੀਦੇ ਨੇ। ਇੱਕ ਬਜ਼ੁਰਗ ਸਿੱਖ ਖਾਤੂਨ ਨੇ, ਇਹਨਾਂ ਨੇ ਇਮਰਾਨ ਖਾਨ ਦੇ ਬਾਰੇ ਕੀ ਆਖਿਆ। ਉਹਨਾਂ ਕਿਹਾ ਵੀ ਇਮਰਾਨ ਖਾਨ ਸਾਡੇ ਲਹਿੰਦੇ ਪੰਜਾਬ ਦਾ ਅਸਲੀ ਫਾਈਟਰ ਹੈ, ਜਿਹੜਾ ਦੇਸ਼ ਛੱਡ ਕੇ ਨਹੀਂ ਗਿਆ, ਨਹੀਂ ਭੱਜਿਆ, ਤੇ ਜਦੋਂ ਕੋਈ ਜਵਾਨ ਹੋਵੇ ਤੇ ਉਹਨੂੰ ਫਿਰ ਆਪਣੇ ਲੋਕ ਤੇ ਪਰਾਏ ਲੋਕ ਤੇ ਨਾਲ ਗਵਾਂਢੀ ਤੇ ਹਰ ਬੰਦਾ ਜਿਹੜਾ ਹੈ ਉਹ ਇੱਕੋ ਹੀ ਗੱਲ ਕਰਦਾ। ਸੁਣੋ ਕੀ ਆਖਿਆ ਉਹਨਾਂ ਨੇ। ਅਸਲੀ ਫਾਈਟਰ ਸਾਡੇ ਲਹਿੰਦੇ ਪੰਜਾਬ ਦਾ ਇਮਰਾਨ ਖਾਨ ਆ, ਕਿ ਜਿਹੜਾ ਆਪਣੇ ਲੋਕਾਂ ਲਈ ਆਪ ਲੜਿਆ ਪਰ ਦੇਸ਼ ਛੱਡ ਕੇ ਭੱਜਿਆ ਨਹੀਂ। ਸਾਡੇ ਇੱਥੇ ਐਰੇ ਗੈਰੇ ਨੱਥੂ ਖਹਿਰੇ ਪੰਨੂ ਵਰਗੇ ਮੁੰਡਿਆਂ ਨੂੰ ਭੜਕਾ ਕੇ ਲੜਾ ਕੇ ਆਪ ਤਮਾਸ਼ਾ ਦੇਖਦਾ ਖੁੱਡ 'ਚ ਬਹਿ ਕੇ। ਕਿਸੇ ਐਰੇ ਗੈਰੇ ਦੇ ਮਗਰ ਲੱਗਣ ਤੋਂ ਪਹਿਲਾਂ ਸੋਚ ਲਿਆ ਕਰੋ। ਆਪਣੇ ਮਾਂ ਪਿਓ ਵੱਲ ਇੱਕ ਵਾਰੀ ਜ਼ਰੂਰ ਦੇਖੋ, ਜਿਨੀ ਤੁਹਾਨੂੰ ਪਾਲਿਆ ਪਲੋਸਿਆ ਐਡੀ ਜ਼ਿੰਦਗੀ ਦਿੱਤੀ ਆ। ਸੁਣ ਲਿਆ ਜੀ। ਹੁਣ ਜ਼ਰਾ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਵੀ ਛੇਤੀ ਤੱਤਾ ਤੁਹਾਨੂੰ ਜਿਹੜਾ ਤਜਜ਼ੀਆ ਦੱਸ ਦਈਏ। ਇਹ ਇੱਕ ਲਤੀਫਾ ਹੈ ਜਿਹੜਾ ਤੁਹਾਡੇ ਸਾਹਮਣੇ ਰੱਖਣਾ, ਤੇ ਜੇ ਕੋਈ ਅਯਾਣੇ ਵਗੈਰਾ ਨਾਲ ਨੇ ਤੇ ਉਹਨਾਂ ਨੂੰ ਜ਼ਰਾ ਅੱਗੇ ਪਿੱਛੇ ਕਰ ਦੇਣਾ, ਤੇ ਜੇ ਕੋਈ ਫੈਮਿਲੀ ਦੇ ਨਾਲ ਬੈਠੇ ਹੋ ਤੇ ਇੱਥੇ ਵੀਲੌਗ ਬੰਦ ਕਰ ਦਿਓ। ਕੋਈ ਮੇਰਾ ਮਤਲਬ ਹੱਜ ਥੋੜ੍ਹੀ ਹੋਣਾ ਤੁਹਾਡਾ ਵੀ ਪੂਰਾ ਹੀ ਸੁਣਨਾ ਤੁਸੀਂ। ਬਾਅਦ ਦੇ ਵਿੱਚ ਤੁਸੀਂ ਕਹਿਣਾ ਵੀ ਗਿੱਲ ਸਾਹਿਬ ਬੜੇ ਸ਼ੈਤਾਨ ਨੇ, ਕੋਈ ਸ਼ੈ ਰੱਖਦੇ ਨਹੀਂ, ਤੇ ਪਾ ਮੇਰੇ 'ਤੇ ਦੇਣਾ ਤੇ ਕੰਮ ਆਪ ਪਾ ਦੇਣਾ। ਤੇ ਹੁਣ ਅਗਰ ਘਰ ਵਾਲਿਆਂ ਦੇ ਨਾਲ ਬੈਠੇ ਹੋ ਤੇ ਜਾਂ ਤੁਸੀਂ ਬੱਚਿਆਂ ਦੇ ਨਾਲ ਬੈਠੇ ਹੋ ਤੇ ਇੱਥੇ ਹੀ ਤੁਹਾਡਾ ਮੇਰਾ ਅੱਲਾ ਹਾਫਿਜ਼ ਵੀਲਾਗ ਇੱਥੇ ਖਤਮ ਹੋ ਗਿਆ, ਠੀਕ ਹੋ ਗਿਆ। ਤੁਹਾਡਾ ਵੀ ਘਰ ਪੂਰਾ ਹੋ ਗਿਆ, ਵੀਲਾਗ ਵੀ ਪੂਰਾ ਹੋ ਗਿਆ, ਤੇ ਇੱਥੇ ਹੁਣ ਬੰਦ ਕਰ ਦਿਓ। ਮੇਰੇ 'ਤੇ ਨਹੀਂ ਪਾਉਣੀ ਬਾਅਦ 'ਚ ਗੱਲ। ਲੇਕਿਨ ਅਗਰ ਇਕੱਲੇ ਬੈਠੇ ਹੋ ਤਾਂ ਫਿਰ ਸੁਣੋ, ਚਸਕੇ ਲਵੋ ਅਗਲੇ। ਔਰ ਉਹ ਹੈ ਇੱਕ ਲਤੀਫਾ ਹੈ, ਇਹਦੇ ਵਿੱਚ ਜਿਹੜੇ ਅਲਫਾਜ਼ ਨੇ ਉਹ ਸਾਰੇ ਮੈਂ ਉਹਨਾਂ ਨੂੰ ਓਨ ਨਹੀਂ ਕਰਦਾ, ਇਹ ਕਿਸੇ ਨੇ ਆਖੇ ਨੇ। ਮੈਂ ਤੁਹਾਨੂੰ ਸਿਰਫ ਇਸ ਤੋਂ ਵਿਖਾਉਣ ਡਿਆ ਵੀ ਦੁਨੀਆ ਭਲੀ ਤੋਂ ਭਲੀ ਹੈ। ਮੀਆਂ ਸਾਹਿਬ ਦੇ ਬਾਰੇ ਨੂਨ ਲੀਗ ਵਾਲੇ ਆਉਂਦੇ ਨੇ ਵੀ ਐਟਮੀ ਹਮਲੇ ਉਹਨਾਂ ਕੀਤੇ ਨੇ, ਐਟਮੀ ਬੰਬ ਉਹਨਾਂ ਚਲਾਇਆ, JF-17 ਥੰਡਰ ਉਹਨਾਂ ਨੇ ਬਣਾਇਆ, ਤੇ ਉਹਨਾਂ ਨੇ ਬਿਲਕੁਲ ਇਹੋ ਜਿਹੀ ਇੱਕ ਸਿਚੁਏਸ਼ਨ ਦਾ ਤਕਾਬਲੀ ਜਾਇਜ਼ਾ ਪੇਸ਼ ਕੀਤਾ ਹੈ ਵੀ ਇਹੋ ਜਿਹਾ ਹੀ ਇੱਕ ਹੋਰ ਸਾਇੰਸਦਾਨ ਸੀ, ਉਹਨੂੰ ਕਿਸ ਤਰ੍ਹਾਂ ਕ੍ਰੈਡਿਟ ਲੱਭਾ ਜਾਂ ਉਹ ਕ੍ਰੈਡਿਟ ਮੰਗਦਾ ਸੀ ਤੇ ਉਹਦੇ ਨਾਲ ਕੀ ਬਣਿਆ, ਤੇ ਮੀਆਂ ਸਾਹਿਬ ਦਾ ਵੀ ਕ੍ਰੈਡਿਟ ਉਹੋ ਜਿਹਾ ਹੀ ਹੈ। ਇਹ ਜ਼ਰਾ ਸੁਣੋ। दोबारा मैं सवाल पूछ लेता हूँ कि ये जो एटॉमिक हमले किए थे, इसके अंदर आप क्या समझते हैं कि नवाज शरीफ साहब का क्या किरदार था? ਇਹਦੇ ਜੀ ਇੱਕ ਮੈਂ ਤੁਹਾਨੂੰ ਨਾ ਹੈਗੀ ਆ ਲੋਕ ਦਾਸਤਾਨ ਉਹ ਤੋਂ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਚਾਕੇ ਚ ਨਾ ਇੱਕ ਹੀ ਬੰਦਾ ਪੜਿਆ, ਉਹ MBBS ਕਰਕੇ ਡਾਕਟਰ ਬਣ ਕੇ ਵਾਪਸ ਆਇਆ। ਉਹਦੀ ਸੀਗਾ ਬਹੁਤ ਵੱਡਾ। अच्छा ठीक है। ਹੁਣ ਉਹਦੇ ਡੇਰੇ ਤੇ ਇਕੱਠ ਹੋ ਗਿਆ, ਸਾਰੇ ਲੋਕ ਆਣ ਮੁਬਾਰਕ ਦੇਣ ਵਾਸਤੇ ਚੌਧਰੀ ਨੂੰ ਕਿ ਵੀ ਚਲੋ ਇਹਦੇ ਪੁੱਤ ਨੇ ਬੜਾ ਅੱਛਾ ਕੰਮ ਕੀਤਾ, MBBS ਕਰ ਲਿਆ। ਜਿਹੜਾ ਪਿੰਡ ਦਾ ਨਾਈ ਸੀਗਾ ਨਾ, ਉਹ ਬੜਾ ਕਲਫ ਲਾ ਕੇ ਤੇ ਮਾਇਆ ਲਾ ਕੇ ਤੇ ਖੁਸਾ ਸੁਆ ਪਾ ਕੇ ਤੇ ਐਵੇਂ ਦੋਰਾ ਹੋ ਕੇ ਬਵੇ। ਉਹਨੂੰ ਲੋਕਾਂ ਨੇ ਕਿਹਾ ਤੂੰ ਤਾਂ ਪਰੇ ਹੋ, ਵੀ ਤੂੰ ਕਾਤੋਂ ਏਦਾਂ ਛੋੜਾ ਹੋ ਰਿਹਾ। ਉਹ ਕਹਿੰਦਾ ਜੀ ਮੈਨੂੰ ਮੁਬਾਰਕਾਂ ਦਿਓ, ਹਾਰ ਮੈਨੂੰ ਪਾਓ। ਉਹ ਕਹਿੰਦੇ ਉਹ ਕਿਉਂ? ਉਹ ਕਹਿੰਦਾ ਜੀ ਇਹਦੇ ਖਤਨੇ ਮੈਂ ਕੀਤੇ ਸੀ। ਉਹਦੇ MBBS ਦੀ ਡਿਗਰੀ ਨਾਲ ਉਹਦੇ ਖਤਰਿਆਂ ਦਾ ਕੀ ਤਾਲੁਕ? ਤੇ ਇਹੀ ਤਾਲੁਕ ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਪਾਕਿਸਤਾਨ ਨੂੰ ਐਟੋਮਿਕ ਐਨਰਜੀ ਬਣਾਉਣ ਦੇ ਵਿੱਚ ਹੈਗਾ ਵਾ, ਯਾਨੀ ਕਿ ਨਾਈ ਦਾ ਉਹਦੇ MBBS ਦੇ ਨਾਲ ਤਾਲੁਕ। बहुत अच्छी बात, बड़ी बड़ी। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।